ਲੱਗੇ ਸਰਕਾਰ ਦੇ ਯੂ ਟਰਨ ਤੋਂ। ਕਹਿੰਦੇ ਜਦੋਂ ਹਾਈ ਕੋਰਟ ਦੇ ਵਿੱਚ ਜਵਾਬ ਨਾ ਆਉੜਿਆ ਤਾਂ ਫਿਰ ਸਰਕਾਰ ਕੋਲ ਇੱਕੋ ਹੀ ਰਾਹ ਸੀ, ਉਹ ਰਾਹ ਸੀ ਪੰਚਾਇਤਾਂ ਬਹਾਲ ਕਰਨ ਦਾ। ਕਰਤੀਆਂ ਪੰਚਾਇਤਾਂ ਬਹਾਲ ਜੀ। ਹਾਂ ਬਿਲਕੁਲ ਜੀ। ਅਦਾਲਤ ਦੇ ਵਿੱਚ ਜਿਵੇਂ ਸਰਕਾਰ ਨੇ ਮੋੜਾ ਕੱਟਿਆ ਜੀ। ਔਰ ਜਿਵੇਂ ਸਾਰੇ ਕਾਰਨ ਦੇ ਲਈ ਪੰਚਾਇਤ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ, ਉਸ ਨੇ ਉਹੀ ਗੱਲ ਹੋਈ ਜਿਹਦੀ ਗੱਲ ਆਪਾਂ ਲਗਾਤਾਰ ਕਰ ਰਹੇ ਸੀ ਕਿ ਇਸ ਮਾਮਲੇ 'ਚ ਸਰਕਾਰ ਨੂੰ ਫਜ਼ੀਅਤ ਦਾ ਸਾਹਮਣਾ ਕਰਨਾ ਪੈਣਾ। ਆਪਾਂ ਲਗਾਤਾਰ ਇਹ ਗੱਲ ਕਰ ਰਹੇ ਸੀ ਕਿ ਸਰਕਾਰ ਕੋਲ ਜਵਾਬ ਨਹੀਂ ਆ ਰਿਹਾ ਤੇ ਸਰਕਾਰ ਅਦਾਲਤਾਂ 'ਚ ਸਮਾਂ ਮੰਗਦੀ ਫਿਰਦੀ ਹੈ। ਤੇ ਅਸਲ ਦੇ ਵਿੱਚ ਘੁੰਡੀ ਉਹ ਇੰਨੀ ਕੁ ਗੱਲ ਤੇ ਫਸ ਗਈ ਕਿ ਇਹਨਾਂ ਦੀ ਵਕੀਲਾਂ ਦੀ ਟੀਮ ਕਹਿੰਦੀ ਕਿ ਜੀ ਅਸੀਂ ਲੋਕ ਹਿੱਤ 'ਚ ਫੈਸਲਾ ਲਿਆ। ਉਹ ਕਹਿੰਦੇ ਬਸ ਸਾਨੂੰ ਲੋਕ ਹਿੱਤ ਦੱਸ ਦਿਓ ਕਿਹੜਾ ਬਸ। ਤੇ ਉਹੀ ਜਵਾਬ ਨਹੀਂ ਆਇਆ ਕਿ ਕਿਹੜਾ ਲੋਕ ਹਿੱਤ ਹੈ ਇਹਦੇ ਵਿੱਚ ਪੰਚਾਇਤਾਂ ਭੰਗ ਕਰਨ 'ਚ ਜੀ। ਤੇ ਉਹ ਜਵਾਬ ਨਹੀਂ ਜਦੋਂ ਔੜਿਆ, ਫਿਰ ਕੱਲ ਐਡਵੋਕੇਟ ਜਨਰਲ ਵਿਨੋਦ ਘਈ ਜੀ ਨੇ ਅਦਾਲਤ ਦੇ ਵਿੱਚ ਬਿਨਾਂ ਕੋਈ ਸਵਾਲ ਜਵਾਬ ਕੀਤਿਆਂ ਸਿੱਧਾ ਜਾ ਕੇ ਕਿਹਾ ਜੀ ਕਿ 2 ਦਿਨਾਂ 'ਚ ਨੋਟੀਫਿਕੇਸ਼ਨ ਹੋ ਜਾਊਗਾ ਜੀ, ਅਸੀਂ ਪੰਚਾਇਤਾਂ ਬਹਾਲ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਅਸਲ ਦੇ ਵਿੱਚ ਪ੍ਰਵੀਨ ਜੀ ਇਹ ਸਪਸ਼ਟ ਹੈ ਕਿ ਸਰਕਾਰ ਇਹ ਸੋਚ ਰਹੀ ਸੀ ਕਿ ਅਸੀਂ ਸਮਾਂ ਰਹਿੰਦਿਆਂ ਹੀ ਪੰਜਾਬ ਦੀਆਂ ਪੰਚਾਇਤਾਂ ਤੇ ਆਪਣਾ ਕੰਟਰੋਲ ਕਰ ਲਈਏ। ਔਰ ਕਹਿੰਦੇ ਕਿ ਇਹ ਜਾਣਕਾਰੀ ਮਤਲਬ ਮੁੱਖ ਮੰਤਰੀ ਦੇ ਦਫ਼ਤਰ ਨੇ ਮੰਗੀ ਵੀ ਸੀ ਪੰਚਾਇਤਾਂ ਵਿਭਾਗ ਤੋਂ। ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਕਹਿੰਦੇ ਕਈ ਮੁੱਖ ਮੰਤਰੀ ਦੇ ਜ਼ਿਆਦਾ ਨੇੜੇ ਹੋਣ ਦੇ ਚੱਕਰ 'ਚ ਕਾਹਲੇ ਸੀ। ਆਪਾਂ ਇਹਦੀ ਵੀ ਗੱਲ ਇੱਕ ਦਿਨ ਪਹਿਲਾਂ ਕਰਕੇ ਹਟਿਆ ਕਿ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਜਵਾਬ ਵੀ ਸਾਨੂੰ ਦੇਣਾ ਪੈਣਾ ਤੇ ਕੋਰਟ 'ਚ ਵੀ ਜੇ ਰਗੜੇ ਗਏ ਤਾਂ ਵੀ ਅਸੀਂ ਆ ਤੇ ਇੱਧਰ ਮੁੱਖ ਮੰਤਰੀ ਨੇ ਸਾਨੂੰ ਰਗੜਨਾ। ਤੇ ਕਈ ਮੁੱਖ ਮੰਤਰੀ ਦੇ ਨੇੜੇ ਹੋਣ ਲਈ ਕਾਹਲੇ ਸੀ। ਉਹਨਾਂ ਨੂੰ ਕਿਹਾ ਜੀ ਇਹ ਪਹਿਲਾਂ ਵੀ ਹੁੰਦਾ ਰਿਹਾ ਜੀ, 2-2 3-3 ਮਹੀਨੇ ਪਹਿਲਾਂ ਚੋਣਾਂ ਹੋ ਜਾਂਦੀਆਂ ਜੀ, ਤੁਸੀਂ ਜੀ ਉਹ ਕਰ ਦੋ। ਉਹ ਜੇ ਪ੍ਰਕਿਰਿਆ ਲੰਬੀ ਹੁੰਦੀ ਹੈ ਜੀ ਆਪਾਂ 5 ਮਹੀਨੇ ਪਹਿਲਾਂ ਕਰ ਦਿੰਦੇ ਹਾਂ ਜੀ ਉਹ ਸਾਰਾ। ਪਰ ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰ ਰਹੇ ਸੀ ਕਿ 2002 ਦੇ ਵਿੱਚ ਕੈਪਟਨ ਦੀ ਸਰਕਾਰ ਸੀ, ਭੱਠਲ ਪੰਚਾਇਤ ਵਿਭਾਗ ਦੀ ਮੰਤਰੀ ਸੀ ਤੇ ਉਹਨਾਂ ਨੇ ਸਾਲ ਪਹਿਲਾਂ ਹੀ ਪੰਗਾ ਲੈ ਲਿਆ ਸੀ ਇਹ ਜਿਹਾ। ਜੀ ਜੀ ਜੀ। ਤੇ ਬਾਅਦ ਚੋਂ ਮੂੰਹ ਦੀ ਖਾਣੀ ਪਈ। ਸੋ ਉਸੇ ਤਰ੍ਹਾਂ ਇੱਥੇ ਵੀ ਅਜੇ ਵੀ ਮਤਲਬ 5 ਮਹੀਨੇ ਪਏ ਸੀ, ਜਨਵਰੀ ਜਾ ਕੇ ਮੁੱਕਣਾ ਸੀ 2019 ਵਾਲਾ ਕਾਰਜਕਾਲ। ਮਤਲਬ ਜਿਵੇਂ 5 ਸਾਲ ਲਈ ਜਿਹੜਾ ਸ਼ੁਰੂ ਹੁੰਦਾ ਹੈ ਉਹ ਉਸ ਹਵਾਲੇ ਨਾਲ ਮਤਲਬ ਕਿ ਉਹ ਜਾ ਕੇ ਜਨਵਰੀ ਦੇ ਵਿੱਚ 24 'ਚ ਖਤਮ ਹੋਣਾ ਸੀ। ਪਰ ਇਹਨਾਂ ਨੇ ਬਹੁਤ ਕਾਹਲ ਕੀਤੀ ਕਿ ਹਾਂ ਅਸੀਂ 5 ਮਹੀਨੇ ਪਹਿਲਾਂ ਹੀ 10 ਅਗਸਤ ਨੂੰ ਇਹਨੂੰ ਭੰਗ ਕਰਕੇ ਅਸੀਂ ਆਪਣੇ ਕੰਟਰੋਲ 'ਚ ਲੈ ਲਈਏ ਤੇ ਬਕਾਇਦਾ ਪ੍ਰਬੰਧਕ ਲਾਤੇ। ਸੋ ਪਰ ਜਦੋਂ ਉੱਥੇ ਮਾਮਲਾ ਇਹ ਅਦਾਲਤ 'ਚ ਖੜਿਆ ਨਹੀਂ, ਕੁਝ ਧਿਰਾਂ ਜਦੋਂ ਅਦਾਲਤ ਪਹੁੰਚ ਗਈਆਂ ਉੱਥੇ ਮਾਮਲਾ ਬਿਲਕੁਲ ਵੀ ਕਿਤੇ ਟਿਕਿਆ ਨਹੀਂ। ਫਿਰ ਆਖਰ ਸਰਕਾਰ ਨੇ ਤਰੀਕ ਮੰਗੀ, ਤਰੀਕ ਤੇ ਫਿਰ ਤਰੀਕ ਮੰਗੀ, 2 ਤਰੀਕਾਂ ਵੀ ਮਿਲ ਗਈਆਂ ਪਰ ਜਵਾਬ ਨਹੀਂ ਕੱਢ ਸਕੇ। ਠੀਕ ਹੈ। ਤਸੱਲੀ ਬਖਸ਼ ਜਵਾਬ ਨਹੀਂ ਬਣਾ ਸਕੇ। ਸੋ ਫਿਰ ਹੁਣ ਕੀਤਾ ਕੀ, ਹੁਣ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ ਕਿਹਾ ਕਿ ਜੀ ਅਸੀਂ ਅਗਲੇ 2 ਦਿਨਾਂ 'ਚ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਔਰ ਪੰਚਾਇਤਾਂ ਬਹਾਲ ਕਰ ਦਾਂਗੇ। ਪ੍ਰਵੀਨ ਜੀ ਕੱਲ ਇਹ ਗੱਲ ਸਾਹਮਣੇ ਆਉਂਦਿਆਂ ਹੀ ਫੇਸਬੁੱਕ ਦੇ ਉੱਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਕਾ ਸਰਪੰਚ ਲਿਖ ਲਿਆ ਸੀ ਉਹਨਾਂ ਨੇ ਜਦੇ ਸਾਬਕਾ ਹਟਾ ਕੇ ਫਿਰ ਸਰਪੰਚ ਲਿਖਿਆ। ਪਲਾਂ 'ਚ ਸਟੇਟਸ ਬਦਲਦੇ ਅਸੀਂ ਦੇਖੇ, ਪਰ ਸਟੇਟਸ ਤਾਂ ਸਰਕਾਰ ਨੇ ਵੀ ਬਦਲਿਆ। ਬਿਲਕੁਲ ਸਰਕਾਰ ਨੇ ਹੁਣ ਇਹ ਸਾਰੇ ਕੰਮ ਦੇ ਲਈ 2 ਬੰਦਿਆਂ ਦੇ ਉੱਤੇ ਪੰਚਾਇਤ ਵਿਭਾਗ ਦੇ ਚੀਫ ਸੈਕਟਰੀ ਤੇ ਡਾਇਰੈਕਟਰ ਦੋਵਾਂ ਨੂੰ ਸਸਪੈਂਡ ਕਰਤਾ। ਜੀ ਜੀ ਪ੍ਰਵੀਨ ਜੀ 1994 ਬੈਂਚ ਦੇ IAS ਅਧਿਕਾਰੀ ਨੇ ਆਪਣਾ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਧਰੇਂਦਰ ਕੁਮਾਰ ਹੋਰੀ ਅੱਜ ਕੱਲ ਸਰਕਾਰੀ ਦੌਰੇ ਤੇ ਗਏ ਹੋਏ ਨੇ ਜੀ ਵਿਦੇਸ਼। ਇਹਨਾਂ ਦਾ ਦੌਰਾ ਚੱਲ ਰਿਹਾ। 3 ਤਰੀਕ ਨੂੰ ਵਾਪਸ ਆਉਣਾ ਨੇ। ਡੈਨਮਾਰਕ ਗਏ ਹੋਏ ਨੇ ਪੰਜਾਬ ਸਰਕਾਰ ਦੇ ਦੌਰੇ। ਠੀਕ ਹੈ ਜੀ। 3 ਸਤੰਬਰ ਨੂੰ ਵਾਪਸ ਆਉਣਾ, ਪਰ 3 ਸਤੰਬਰ ਨੂੰ ਵਾਪਸ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਨੁਰਾਗ ਵਰਮਾ ਹੋਰੀ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ ਹੈ ਨਾ, ਮੁੱਖ ਮੰਤਰੀ ਦੇ ਚੀਫ ਸੈਕਟਰੀ, ਪੰਜਾਬ ਚੀਫ ਸੈਕਟਰੀ ਜਿਹੜੇ, ਉਹਨਾਂ ਨੇ 3 ਤਰੀਕ ਨੂੰ ਵਾਪਸ ਆਉਣ ਦਾ ਵੀ ਇੰਤਜ਼ਾਰ ਨਹੀਂ ਕੀਤਾ। ਬਕਾਇਦਾ ਤੌਰ ਤੇ ਪੰਚਾਇਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੂੰ ਸਸਪੈਂਡ ਕਰਤਾ। ਠੀਕ ਹੈ ਕਿ ਜੀ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਪੁੱਠੀ ਸਲਾਹ ਦਿੱਤੀ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ, ਹੈ ਨਾ। ਦੂਸਰੇ ਇਹਦੇ ਨਾਲ 2009 ਵਿੱਚ ਦੇ IAS ਅਧਿਕਾਰੀ ਨੇ ਜਿਹੜੇ ਜਿਨ੍ਹਾਂ ਦਾ ਹੈੱਡਕੁਆਟਰ ਹੁਣ ਉੱਥੇ ਹੀ ਰੱਖਿਆ ਗਿਆ, ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਹੋਰੀ ਵੀ ਹੁਣ ਇਹ ਪਤਾ ਨਹੀਂ ਖਹਿਰੇ ਦੇ ਗੋਤ ਕਰਕੇ ਰਗੜ ਹੋ ਗਏ ਜਾਂ ਸੱਚਮੁੱਚ ਇਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਆ। ਸੋ ਇਸ ਲਈ ਇਹ 2 ਅਧਿਕਾਰੀਆਂ ਨੂੰ, ਪ੍ਰਿੰਸੀਪਲ ਸੈਕਟਰੀ ਨੂੰ ਔਰ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ, ਇਹਨਾਂ ਦੇ ਉੱਤੇ ਗਾਜ ਸੱਟ ਕੇ ਸਰ ਗਿਆ। ਅਸਲ ਦੇ ਵਿੱਚ ਇਹ ਸਪਸ਼ਟ ਹੈ ਕਿ ਸਰਕਾਰ ਇਸ ਮਸਲੇ ਦੇ ਉੱਤੇ ਹੁਣ ਬੁਰੀ ਤਰ੍ਹਾਂ ਘਿਰ ਗਈ ਸੀ ਔਰ ਇਸ ਮਸਲੇ ਤੇ ਸਰਕਾਰ ਦੀ ਖਿਚਾਈ ਤੈਅ ਸੀ, ਪਹਿਲਾਂ ਵੀ ਸੁਣਵਾਈ ਜੀ ਖਿਚਾਈ ਸੀ। ਇਸ ਲਈ ਉਹਨਾਂ ਨੂੰ ਲੱਗ ਗਿਆ ਕਿ ਕੋਰਟ ਦਾ ਕੋਈ ਹੁਕਮ ਆਵੇ ਉਹਦੇ ਨਾਲੋਂ ਪਹਿਲਾਂ ਅਸੀਂ ਉਹ ਮੋੜਾ ਕੱਟ ਲਈਏ।
ਸੋ ਜੀ ਇਹ ਯੂ ਟਰਨ ਪਹਿਲਾਂ ਵੀ ਕਿੰਨੇ ਫੈਸਲਿਆਂ 'ਚ ਔਰ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਹ ਸਵਾਲ ਵੀ ਖੜੇ ਕੀਤੇ ਕਿ ਜਿਹਦੇ ਆਕਾ ਉਹ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਛੜੱਪ ਕਹਿੰਦੇ ਕਿ ਜਿਹੜੇ ਦਮ ਭਰਦੇ ਹੁੰਦੇ ਸੀ ਕਿ ਪੰਜਾਬ 'ਚ ਜੀ ਆਹ ਨਸ਼ਾ ਲਿਆਇਆ ਜੀ, ਮਜੀਠੀਆ ਲਿਆਇਆ ਜੀ, ਇਹਦੇ ਕਰਕੇ ਹੋਇਆ ਜੀ, ਅਸੀਂ ਬਖਸ਼ਾਂਗੇ ਨਹੀਂ, ਸਾਡੀ ਸਰਕਾਰ ਆ ਜਾਵੇ, ਫਲਾਣਾ ਹੋ ਜਾਵੇ, ਤੇ ਫਿਰ ਮਾਫੀ ਮੰਗੇ ਸੀ ਜਾ ਕੇ। ਉਸ ਗੱਲ ਤੋਂ ਭਗਵੰਤ ਮਾਨ ਨਾਰਾਜ਼ ਹੋ ਕੇ ਪ੍ਰਧਾਨਗੀ ਦਾ ਅਸਤੀਫਾ ਤੱਕ ਦੇ ਗਏ ਸੀ ਹਾਂਜੀ 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 ਕਿ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ, ਹੈ ਨਾ, ਕਿ ਸਾਡੀਆਂ ਦੁਸ਼ਮਣੀਆਂ ਪਵਾਤੀਆਂ ਜੇ ਉਹ। ਜੀ ਤੇ ਪਰ ਕੇਜਰੀਵਾਲ ਨੇ ਯੂਟਰਨ ਲੈਂਦਿਆਂ ਦੇਰ ਨਹੀਂ ਲਾਈ। ਜੇ ਤੁਸੀਂ ਝੂਠਾ ਪ੍ਰਚਾਰ ਕੀਤਾ ਸੀ ਮਜੀਠੀਏ ਦੇ ਖਿਲਾਫ, ਫਿਰ ਤਾਂ ਕਾਰਵਾਈ ਤੁਹਾਡੇ ਤੇ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਉਹਨੇ ਡਰਾਇਆ ਧਮਕਾਇਆ, ਰਾਜਨੀਤਿਕ ਦਬਾਅ ਹੇਠ ਤੁਸੀਂ ਮਾਫੀ ਮੰਗ ਰਹੇ ਹੋ, ਕੋਈ ਸੌਦਾ ਹੋਇਆ, ਫਿਰ ਮਜੀਠੀਏ ਦੇ ਫਿਰ ਭੱਜੇ ਕਿਉਂ? ਮਜੀਠੀਆ ਨਾਲ ਫਿਰ ਜੂਝਦੇ ਜੇ ਮਜੀਠੀਆ ਸਮਗਲਰ ਸੀ। ਸੋ ਇਹ ਦੋਏ ਪਹਿਲੂ ਨੇ। ਉਸੇ ਤਰ੍ਹਾਂ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਪੰਚਾਇਤਾਂ ਲੋਕ ਹਿੱਤ 'ਚ ਭੰਗ ਕੀਤੀਆਂ, ਫਿਰ ਆੜੇ ਨੇ ਆਪਣੇ ਫੈਸਲੇ ਤੇ, ਫਿਰ ਖੜਦੇ ਉਹਦੇ ਉੱਤੇ। ਯੂ ਟਰਨ ਕਾਹਦਾ? ਯੂ ਟਰਨ ਕਿਉਂ? ਸੋ ਇਸ ਲਈ ਇਹ ਯੂ ਟਰਨ ਨੇ ਸਰਕਾਰ ਦੀ ਫਜ਼ੀਅਤ ਕਰਾਤੀ। ਜੇ ਸਰਕਾਰ ਯੂ ਟਰਨ ਨਾ ਲੈਂਦੀ ਤਾਂ ਵੀ ਫਜ਼ੀਅਤ ਤੈਅ ਸੀ, ਕਿਉਂਕਿ ਕੋਰਟ ਦੇ ਵਿੱਚੋਂ ਫਿਰ ਝਾੜਾਂ ਪੈ ਕੇ ਬਹਾਲੀ ਹੋਣੀ ਸੀ। ਸੋ ਪਰ ਤੁਸੀਂ ਯੂ ਟਰਨ ਲੈ ਲਿਆ, ਕੋਈ ਚੱਕਰ ਨਹੀਂ। ਤੁਹਾਨੂੰ ਲੱਗਦਾ ਕਿ ਠੀਕ ਹੈ, ਕਈ ਵਾਰ ਬੰਦੇ ਤੋਂ ਗਲਤ ਫੈਸਲਾ ਹੋ ਜਾਂਦਾ, ਆਪਾਂ ਉਹਨੂੰ ਦੁਰਸਤ ਕਰ ਲਿਆ, ਪਰ ਉਹਦੀ ਗਾਜ ਕੀ ਦੋ ਅਧਿਕਾਰੀਆਂ ਦੇ ਕਹੇ ਤੇ ਤੁਸੀਂ ਕਰ ਲਈ ਗੱਲ ਕਿ ਉਹਨਾਂ ਨੇ ਆਪਣੇ ਆਪੇ ਭੰਗ ਕਰਤੀਆਂ ਸੀ ਪੰਚਾਇਤਾਂ। ਜੇ ਤੁਹਾਡੇ ਦਿਲ ਨੂੰ ਗੱਲ ਟੁੰਬੀ, ਤੁਹਾਨੂੰ ਸਵਾਦ ਆਇਆ ਕਿ ਸਾਡੇ ਸਰਪੰਚ ਹੋਣਗੇ, ਮੈਨੂੰ ਆ ਕੇ ਸਲਾਮ ਠੋਕਿਆ ਕਰਨਗੇ, ਮੈਂ ਉਹਨਾਂ ਦੀ ਪਿੱਠ ਤੇ ਹੱਥ ਰੱਖਿਆ ਕਰੂੰ, ਮੈਂ ਪਿੰਡਾਂ 'ਚ ਪੰਚਾਇਤਾਂ ਦਾ ਮੁਖੀ ਬਣ ਕੇ ਜਾਣ ਜੋਗਾ ਹੋ ਜੂ, ਮੇਰੀ ਸਰਕਾਰ ਦੇ ਐਮਐਲਏ ਮੰਤਰੀਆਂ ਨੂੰ ਸਰਪੰਚਾਂ ਦੇ ਘਰੇ ਬੈਠਣ ਨੂੰ ਕੁਰਸੀ ਮੇਜ਼ ਮਿਲਣ ਲੱਗ ਜੂ, ਤਾਂ ਤੁਸੀਂ ਸਵਾਦ ਲੈਣ ਨੂੰ ਪੰਗਾ ਲਿਆ ਸੀਗਾ ਕਿ ਸਿਰਫ ਦੋ ਅਧਿਕਾਰੀਆਂ ਦੇ ਕਹੇ ਤੇ ਕਿਹਾ ਸੀ। ਸੋ ਅਧਿਕਾਰੀਆਂ ਦੇ ਸਿਰ ਤੇ ਸਿੱਟ ਕੇ ਸਰਕਾਰ ਨੇ ਇੱਕ ਹੋਰ ਆਪਣੇ ਲਈ ਨਵਾਂ ਬਖੇੜਾ ਖੜਾ ਕਰ ਲਿਆ। ਜੀ ਬਿਲਕੁਲ। ਕਹਿਣ ਵਾਲਿਆਂ ਨੇ ਤਾਂ ਸ਼ਰਮਾ ਜੀ ਕਹਿਣਾ ਹੀ ਹੁੰਦਾ, ਪਰ ਤੁਸੀਂ ਵੀ ਵੇਖਣਾ ਹੁੰਦਾ ਨਾ ਕੀ ਚੀਜ਼ ਕਿਸ ਤਰ੍ਹਾਂ ਦੀ ਹੈ। ਅਧਿਕਾਰੀਆਂ ਨੇ ਕਹਿਤਾ, ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਸਿਸਟਮ ਹੋ, ਤੁਸੀਂ ਇਸ ਤਰ੍ਹਾਂ ਕਹਿਣ ਤੇ ਚੱਲੀ ਜਾਂਦੇ ਹੋ। ਤੁਹਾਨੂੰ ਕੋਈ ਆ ਕੇ ਕੁਝ ਹੋਰ ਕਹਿ ਦੂਗਾ, ਫਿਰ ਤੁਸੀਂ ਕਿਹਨੂੰ ਸਸਪੈਂਡ ਕਰੋਗੇ?